जी डॉक्टर साहब साढ़े को पहली ईमेल आई है न्यूयॉर्क तो वीर सुखजिंदर सिंह जी दी ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਤਿਕਾਰਯੋਗ ਡਾਕਟਰ ਸਾਹਿਬ ਅਤੇ ਬੀਬਾ ਨੀਲਮ ਕੌਰ ਜੀਓ, ਆਸ ਹੈ ਚੜ੍ਹਦੀ ਕਲਾ ਵਿੱਚ ਹੋਵੋਗੇ। ਬਹੁਤ ਸਮੇਂ ਬਾਅਦ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਵਰਗੇ ਆਪਣੇ ਆਪ ਵਿੱਚ ਇੱਕ ਲਾਮਿਸਾਲ ਇਕੱਠੇ ਹੋ ਨਿਬੜਿਆ। ਸੰਗਤਾਂ ਦਾ ਉਤਸ਼ਾਹ ਸਾਫ਼ ਕਹਿ ਰਿਹਾ ਸੀ ਕਿ ਹਾਕਮ ਜਿੰਨਾ ਮਰਜ਼ੀ ਜ਼ਾਲਮ ਅਤੇ ਜ਼ਾਬਰ ਹੋਵੇ ਪਰ ਉਸ ਦੀਆਂ ਰੋਕਾਂ ਖਾਲਸੇ ਨੂੰ ਰੋਕ ਨਹੀਂ ਸਕਦੀਆਂ। ਸਰਬੱਤ ਖਾਲਸੇ ਦੇ ਇਸ ਇਕੱਠ ਵਿੱਚ ਲਏ ਗਏ ਇੱਕ ਧਿਰ ਦੇ ਫੈਸਲੇ ਹੋਰ ਤਾਂ ਕੋਈ ਖਾਸ ਬੇਸ਼ੱਕ ਨਾ ਹੋਣ, ਪਰ ਸ਼ੁਕਰ ਹੈ ਕਿ ਖਾਲਸਾਈ ਰਿਵਾਇਤ ਨੂੰ ਮੁੜ ਬਹਾਲ ਕਰਨ ਲਈ ਪਹਿਲ ਕਦਮੀ ਅਵਸ਼ ਸ਼ੁਰੂ ਹੋਈ ਹੈ। ਉਮੀਦ ਹੈ ਇਸ ਇਕੱਠ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਸਾਰੀਆਂ ਧਿਰਾਂ ਇਸ ਤੋਂ ਸਬਕ ਲੈਣਗੀਆਂ। ਇਸ ਨੂੰ ਇੱਕ ਉਦਾਹਰਣ ਸਥਾਪਿਤ ਕਰਨ ਵਜੋਂ ਅਵਸ਼ ਲਿਆ ਜਾ ਸਕਦਾ ਹੈ। ਭਾਈ ਹਵਾਰਾ ਕੌਮ ਦਾ ਹੀਰਾ ਹੈ, ਪਰ ਅਫਸੋਸ ਹੈ ਕਿ ਉਹਨਾਂ ਦੇ ਨਾਮ ਨੂੰ ਪੌੜੀ ਬਣਾ ਕੇ ਵਰਤਿਆ ਗਿਆ ਹੈ। ਅਫਸੋਸ ਕਿ ਆਪਣੇ ਨਿਸ਼ਾਨੇ ਲਾਉਣ ਲਈ ਮੋਢਾ ਭਾਈ ਹਵਾਰੇ ਦਾ ਵਰਤਿਆ ਗਿਆ। ਉਂਝ ਸਾਰੇ ਰੌਲਾ ਪਾਉਂਦੇ ਕਿ ਕੌਮ ਨੂੰ ਦਿਸ਼ਾ ਨਿਰਦੇਸ਼ ਦੇਣ ਵਾਲਾ ਚੰਗਾ ਸਿਆਣਾ ਸੂਝਵਾਨ ਪੜ੍ਹਿਆ ਲਿਖਿਆ ਮਾਹਰ ਨੀਤੀਵਾਨ ਅਤੇ ਕੌਮਾਂਤਰੀ ਪੱਧਰ ਤੇ ਕਿਸੇ ਨਾਲ ਗੱਲਬਾਤ ਕਰਨ ਦੇ ਕਾਬਿਲ ਹੋਵੇ। ਇਹਨਾਂ ਵਿੱਚੋਂ ਕੋਈ ਵੀ ਹੈ ਜੋ ਦੁਨੀਆ ਨੂੰ ਸਿੱਖੀ ਅਤੇ ਸਿੱਖ ਕੌਮ ਦੀ ਹੋ ਰਹੀ ਦੁਰਦਸ਼ਾ, ਕਤਲ ਅਤੇ ਵੱਧ ਰਹੇ ਨਿਘਾਰ ਨੂੰ ਹੀ ਕਿਸੇ ਵੀ ਕੌਮਾਂਤਰੀ ਪਲੇਟਫਾਰਮ ਤੇ ਕੋਈ ਸਾਂਝ ਪਾ ਸਕੇ। ਭਾਈ ਮੰਡ ਦਾ ਸ਼ਹੀਦਾਂ ਦਾ ਪਰਿਵਾਰ ਹੈ ਅਤੇ ਕੌਮ ਉਸ ਪੱਖੋਂ ਉਹਨਾਂ ਦਾ ਸਤਿਕਾਰ ਕਰਦੀ ਹੈ, ਪਰ ਜ਼ਰੂਰਤ ਪੈਣ ਤੇ ਕਿ ਉਹ ਕਿਸੇ ਵੀ ਉੱਚ ਪੱਧਰੀ ਪਲੇਟਫਾਰਮ ਤੇ ਜਾ ਕੇ ਕੁਝ ਕਰਨ ਦੀ ਕਾਬਲੀਅਤ ਰੱਖਦੇ ਹਨ। ਭਾਈ ਅਮਰੀਕ ਸਿੰਘ ਜੀ ਅਜਨਾਲਾ ਦੇ ਸਬੰਧ ਵਿੱਚ ਸਭ ਨੂੰ ਪਤਾ ਹੈ ਕਿ ਉਹ ਸਿਰਫ ਇੱਕ ਵਿਚਾਰਧਾਰਾ ਨੂੰ ਲੈ ਕੇ ਹੀ ਅੱਗੇ ਵਧ ਰਹੇ ਹਨ। ਸਿੱਖੀ ਨੂੰ ਪ੍ਰਫੁੱਲਤ ਕਰਨ ਵਿੱਚ ਸਿੱਖੀ ਦੇ ਹੋਰਾਂ ਵਰਗਾਂ ਦਾ ਵੀ ਯੋਗਦਾਨ ਹੈ। ਕੀ ਭਾਈ ਅਮਰੀਕ ਸਿੰਘ ਇਸ ਅਹੁਦੇ ਤੇ ਬਹਿ ਕੇ ਆਪਣਾ ਦਿਮਾਗੀ, ਧਾਰਮਿਕ, ਸਮਾਜਿਕ ਅਤੇ ਸਿਆਸੀ ਸੰਤੁਲਨ ਕਾਇਮ ਰੱਖ ਸਕਣਗੇ ਅਤੇ ਆਪਣੀ ਨਿੱਜੀ ਸੋਚ ਵਿਚਾਰਧਾਰਾ ਨੂੰ ਲਾਂਭੇ ਰੱਖ ਹਰ ਪੱਖ, ਹਰ ਵਰਗ ਦੀ ਸੋਚ ਦੇ ਫੈਸਲੇ ਲੈ ਸਕਣਗੇ? ਬਾਕੀ ਬਲਜੀਤ ਸਿੰਘ ਦਾਦੂਵਾਲ ਬਾਰੇ ਕਹਿਣਾ ਬੇਕਾਰ ਹੈ। ਸਭ ਨੂੰ ਪਤਾ ਹੈ ਉਸ ਸ਼ਖਸ ਨੇ ਸਿਰਸੇ ਵਾਲੇ ਪਖੰਡੀ ਦੇ ਮਾਮਲੇ ਵਿੱਚ ਕੀ ਰੋਲ ਨਿਭਾਇਆ ਅਤੇ ਬਾਦਲਾਂ ਨਾਲ ਯਾਰੀ ਪਾ ਸਿਰਫ ਆਪਣੇ ਨਿੱਜੀ ਗੁਰਦੁਆਰੇ ਨੂੰ ਬਚਾਉਣ ਲਈ ਪੰਥ ਨਾਲ ਧੋਖਾ ਕੀਤਾ। ਜੇ ਕਿਸੇ ਨੇ ਗੱਲ ਕਰਨੀ ਚਾਹੀ ਤਾਂ ਉਸ ਨੂੰ ਧੜੀ ਦੀਆਂ ਗਾਲਾਂ ਕੱਢ ਕੇ ਨਵਾਜਿਆ। ਵੀਡੀਓ ਹਾਲੇ ਵੀ ਸੋਸ਼ਲ ਮੀਡੀਆ ਅਤੇ YouTube ਤੇ ਘੁੰਮਦੀ ਹੋਣੀ ਹੈ। ਇਹ ਆਪਣੇ ਆਪ ਨੂੰ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਅਵਤਾਰ ਬਣਾ ਕੇ ਪੇਸ਼ ਕਰਨਾ ਚਾਹੁੰਦਾ ਹੈ, ਪਰ ਉਹਨਾਂ ਦੀ ਜੁੱਤੀ ਦੀ ਧੂੜ ਬਰਾਬਰ ਵੀ ਨਹੀਂ। ਕੀ ਉੱਤਰੀ ਅਮਰੀਕਾ ਦੀ ਸੰਗਤ ਵੱਲੋਂ ਭੇਜੇ ਸੁਝਾਵਾਂ ਦਾ ਕੁਝ ਬਣਿਆ? ਕੀ ਯੂਰਪ ਦੇ ਸਿੱਖਾਂ ਵੱਲੋਂ ਸੁਝਾਏ ਵਿਚਾਰਾਂ ਦੀ ਚਰਚਾ ਹੋਈ? ਕੀ ਆਸਟ੍ਰੇਲੀਆ ਦੀਆਂ ਸੰਗਤਾਂ ਦੇ ਵਿਚਾਰਾਂ ਤੇ ਫੁੱਲ ਚੜਾਏ ਗਏ? ਇਹ ਸਰਬੱਤ ਖਾਲਸਾ ਸੀ। ਸਿੱਖਾਂ ਦੀਆਂ ਸਭ ਮਿਸਲਾਂ ਦਾ ਇਕੱਠ ਨਾ ਹੋ ਕੇ ਇੱਕ ਮਿਸਲ ਜਾਂ ਧੜੇ ਦਾ। ਸਟੇਜ ਉੱਤੇ ਕੋਈ ਵੀ ਸਿਆਣਾ ਬੰਦਾ ਨਜ਼ਰ ਨਹੀਂ ਆਇਆ। ਸਿਰਫ ਉਹ ਸਾਧ ਲਾਣਾ ਸੀ ਜੋ ਆਪ ਸਿੱਖੀ ਅਸੂਲਾਂ ਤੇ ਉਸੇ ਅਕਾਲ ਤਖਤ ਦੀ ਰਹਿਤ ਮਰਿਆਦਾ ਤੋਂ ਬਾਗੀ, ਜਿਸ ਦੀ ਉਹ ਸਟੇਜ ਤੇ ਚੜ ਕੇ ਦੁਹਾਈ ਦੇ ਰਿਹਾ ਸੀ। ਨਾ ਭੁੱਲੋ ਕਿ ਸਿੱਖਾਂ ਦੇ ਨਾਨਕਸ਼ਾਹੀ ਕੈਲੰਡਰ ਦੀਆਂ ਧੱਜੀਆਂ ਉਡਾਉਣ ਵਾਲਾ ਵੀ ਇਹੀ ਸਾਧ ਲਾਣਾ ਸੀ। ਖੈਰ, ਥੋੜਾ ਨਿਰਾਸ਼ਵਸ਼ ਹੋਏ ਹਾਂ, ਪਰ ਹੌਸਲੇ ਬੁਲੰਦ ਰਹਿਣਗੇ। ਉਮੀਦ ਹੈ ਵਿਸਾਖੀ 2016 ਦੇ ਸਰਬੱਤ ਖਾਲਸਾ ਨੂੰ ਕਿਸੇ ਦੀ ਨਿੱਜੀ ਮਲਕੀਅਤ ਦੇ ਤੌਰ ਤੇ ਮੌਕਾ ਨਹੀਂ ਦਿੱਤਾ ਜਾਵੇਗਾ ਅਤੇ ਸਾਰੀਆਂ ਮਿਸਲਾਂ ਉਹ ਵੀ ਸਿਰਫ ਗੁਰੂ ਦੇ ਨਿਮਾਣੇ ਸਿੱਖ ਹੋਣ ਨਾਤੇ ਇਸ ਵਿੱਚ ਵੀ ਸ਼ਿਰਕਤ ਕੀਤੀ ਆਉਣ ਵਾਲੇ ਸਮੇਂ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣਗੀਆਂ। ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਸਿੱਖੀ ਦੇ ਹਰ ਵਰਗ ਨੂੰ ਬਰਾਬਰਤਾ ਨਾਲ ਸਨਮਾਨਿਆ ਜਾਏਗਾ। ਗੁਰੂ ਪਿਤਾ ਦਸ਼ਮੇਸ਼ ਜੀ ਦੇ ਰੰਗਰੇਟਾ ਗੁਰੂ ਕਾ ਬੇਟਾ ਦੇ ਬੋਲਾਂ ਤੇ ਫੁੱਲ ਚੜਾਉਣ ਲਈ ਅਖੌਤੀ ਬ੍ਰਾਹਮਣੀ ਨਾਮ ਦਲਿਤ ਭਾਈਚਾਰੇ ਨੂੰ ਨਾਲ ਲੈ ਕੇ ਸਿੱਖੀ ਨੂੰ ਹੋਰ ਪ੍ਰਫੁੱਲਤ ਕੀਤਾ ਜਾਵੇਗਾ। ਹਮੇਸ਼ਾ ਯਾਦ ਰਹੇ ਕਿ ਸਿੱਖੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਲਈ ਸਾਡੇ ਇਸੇ ਭਾਈਚਾਰੇ ਨੇ ਆਪਣੇ ਖੂਨ ਨਾਲ ਸਿੰਜਿਆ, ਪਰ ਅਫਸੋਸ ਕਿ ਹਮੇਸ਼ਾ ਵਾਂਗ ਇਸ ਵਾਰੀ ਵੀ ਸਟੇਜ ਤੇ ਹਾਵੀ ਟਕਸਾਲੀਆਂ ਨੇ ਬਾਕੀ ਸਭ ਦੇ ਨਾਲ ਬਾਬੇ ਨਾਨਕ ਦੇ ਇਹਨਾਂ ਕਥਨਾਂ ਨੂੰ ਵੀ ਝੁਠਲਾਇਆ। ਨੀਚਾ ਅੰਦਰ ਨੀਚ ਜਾਤ, ਨੀਚੀ ਹੋਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਸਿੱਖੀ ਨੂੰ ਕਮਜ਼ੋਰ ਨਾ ਕਰੋ। ਸਿੱਖੀ ਸਿਰਫ ਟਕਸਾਲਾਂ ਤੱਕ ਹੀ ਸੀਮਿਤ ਨਾ ਕਰੋ, ਕਿਉਂਕਿ ਹੁਣ ਤੇ ਟਕਸਾਲਾਂ ਦੇ ਕਿਰਦਾਰ ਵੀ ਨੰਗੇ ਹੋ ਚੁੱਕੇ ਹਨ। ਸਿੱਖੀ ਦੇ ਫੈਲਾਅ ਵਾਧੇ ਲਈ ਸਭਨਾਂ ਨੂੰ
ਬਿਨਾਂ ਕਿਸੇ ਵੀ ਭੇਦਭਾਵ ਦੇ ਨਾਲ ਲੈ ਕੇ ਚੱਲੋਗੇ ਤਾਂ ਹੀ ਸਿੱਖੀ ਦੀ ਚੜ੍ਹਦੀ ਕਲਾ ਹੋਵੇਗੀ ਅਤੇ ਗੁਰੂ ਦਾ ਦਰਸਾਇਆ ਬੇਗਮਪੁਰਾ ਵਾਲਾ ਸਿੱਖ ਰਾਜ ਪ੍ਰਾਪਤ ਹੋ ਸਕੇਗਾ। ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਇਸ ਸਰਬੱਤ ਖਾਲਸਾ ਦੇ ਸਫਲ ਇਕੱਠ ਵਿੱਚ ਸਿੱਖ ਨੌਜਵਾਨਾਂ ਨੇ ਸੋਸ਼ਲ ਮੀਡੀਆ ਦਾ ਬਹੁਤ ਸੋਹਣਾ ਇਸਤੇਮਾਲ ਕੀਤਾ। ਸੰਗਤਾਂ ਨੂੰ ਸਮਾਗਮ ਵਿੱਚ ਸ਼ਮੂਲੀਅਤ ਵਾਸਤੇ ਉਤਸ਼ਾਹਿਤ ਵੀ ਕੀਤਾ ਤੇ ਹਾਕਮਾਂ ਨੂੰ ਡੰਡੀਓਂ ਡੰਡੀ ਵੀ ਪਾਈ ਰੱਖਿਆ, ਵਰਨਾ ਉਹਨਾਂ ਨੇ ਹੋਰ ਅੱਤ ਚੁੱਕਣੀ ਸੀ। ਸੋਸ਼ਲ ਮੀਡੀਆ ਤੇ ਦਿਨ ਰਾਤ ਇੱਕ ਕਰਨ ਵਾਲੇ ਕੁਝ ਇੱਕ ਵੀਰਾਂ ਦੇ ਯੋਗਦਾਨ ਨੂੰ ਅੱਖੋਂ ਪਰੋਲੇ ਨਹੀਂ ਕੀਤਾ ਜਾ ਸਕਦਾ। ਇਹ ਉਹਨਾਂ ਵੀਰਾਂ ਦੀ ਹਿੰਮਤ ਸੀ ਜੋ ਆਪਣੇ ਸਭ ਦੁਨਿਆਵੀ ਕੰਮਾਂ ਤੋਂ ਵੇਲ ਕੱਢ ਕੇ ਕੌਮੀ ਕਾਜ ਲਈ ਜੁਟੇ ਰਹੇ। ਉਹਨਾਂ ਵੀਰਾਂ ਦੀਆਂ ਦਲੀਲਾਂ, ਸਮੇਂ ਤੇ ਢੁਕਵੇਂ ਸ਼ਬਦਾਂ ਨਾਲ ਪਰੋਏ ਲੇਖ, ਪੋਸਟਾਂ ਅਤੇ ਟਿੱਪਣੀਆਂ ਹਾਕਮ ਧਿਰ ਦੇ ਪਿਆਦਿਆਂ ਨੂੰ ਸ਼ਰਮਸਾਰ ਕਰਨ ਦੇ ਨਾਲ ਨਾਲ ਉਹਨਾਂ ਦੀਆਂ ਬਦਮਾਸ਼ੀ ਭਰੀਆਂ ਹਿੰਮਤਾਂ ਨੂੰ ਵੀ ਪਸਤ ਕਰਦੇ ਰਹੇ। ਇਹਨਾਂ ਸਾਰਿਆਂ ਚੋਂ ਮੈਂ 2-4 ਨਾਮ ਅਵਸ਼ ਲੈਣਾ ਚਾਹਾਂਗਾ, ਜਿਵੇਂ ਚਿੱਲੀ ਤੋਂ ਭਾਊ JP ਸਿੰਘ, ਨਿਊਯਾਰਕ ਤੋਂ ਭਾਈ ਨਰਿੰਦਰ ਸਿੰਘ, ਜੋਰਾਵਰ ਸਿੰਘ, ਕੈਨੇਡਾ ਵੈਸਟ ਕੋਸਟ ਤੋਂ ਭਾਈ ਗੁਰਪ੍ਰੀਤ ਸਿੰਘ ਸੋਤਾ ਆਦਿ। ਨਿਰਸੰਦੇਹ ਇਹ ਅਤੇ ਹੋਰ ਵੀਰ ਆਪਣੇ ਕੰਪਿਊਟਰਸ, ਸੈੱਲਫੋਨਸ, ਲੈਪਟਾਪਸ ਆਦਿ ਨਾਲ ਜੁੜੇ ਰਹੇ ਅਤੇ ਸਰਬੱਤ ਖਾਲਸਾ ਦੇ ਸਮਾਗਮ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਦੀਆਂ ਖਬਰਾਂ ਨੂੰ ਵੀ ਇੱਕ ਹੰਢੇ ਪੱਤਰਕਾਰ ਦੀ ਤਰ੍ਹਾਂ ਆਪਣੇ ਪੰਜਾਬ ਬੈਠੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਦੇ ਨਾਲ ਸਹਿਯੋਗ ਨਾਲ ਰਿਪੋਰਟਿੰਗ ਕਰਦੇ ਰਹੇ। ਉਮੀਦ ਹੈ ਕਿ ਅਪ੍ਰੈਲ 2016 ਵਿੱਚ ਹੋਣ ਵਾਲੇ ਇਕੱਠ ਵਿੱਚ ਹੋਰ ਵੀਰ ਵੀ ਆਪਣੀ IT ਯੋਗਤਾਵਾਂ ਨਾਲ ਸਮਾਗਮ ਦੀ ਸਫਲਤਾ ਲਈ ਹਿੱਸਾ ਪਾਉਣਗੇ। ਨੌਜਵਾਨ ਪੀੜ੍ਹੀ ਪੂਰੇ ਜੋਸ਼ ਅਤੇ ਹੋਸ਼ ਨਾਲ ਇਸ ਸਮਾਗਮ ਨਾਲ ਜੁੜੀ ਰਹੀ ਅਤੇ ਵਧਾਈ ਦੀ ਪਾਤਰ ਹੈ। ਸਲਾਮ ਇਹਨਾਂ ਸਾਰੇ ਵੀਰਾਂ ਨੂੰ ਜੋ ਤਕਨੀਕ ਦਾ ਸਹਾਰਾ ਲੈ ਕੇ ਕੌਮ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾ ਰਹੇ ਹਨ। ਸਭ ਨੂੰ ਬੇਨਤੀ ਹੈ, ਆਓ ਸਾਰੇ ਮਨ ਮਿਟਾਓ, ਗਿਲੇ ਸ਼ਿਕਵੇ ਛੱਡ ਦੂਰੀਆਂ ਮਿਟਾਈਏ ਅਤੇ ਅਪ੍ਰੈਲ 2016 ਦੇ ਸਰਬੱਤ ਖਾਲਸੇ ਨੂੰ ਸਫਲ ਬਣਾਉਣ ਲਈ ਹੁਣੇ ਤੋਂ ਹੀ ਕਮਰ ਕੱਸੇ ਬਣ ਲਈਏ। ਕੌਮ ਦੀ ਚੜ੍ਹਦੀ ਕਲਾ ਵਿੱਚ ਹੀ ਸਾਡੀ ਖੁਸ਼ਹਾਲੀ, ਤਰੱਕੀ ਅਤੇ ਕਾਮਯਾਬੀ ਹੈ। ਆਜ਼ਾਦੀ ਹਾਸਲ ਕਰਨੀ ਹੈ ਤਾਂ ਆਪਸੀ ਦਰਾਰਾਂ ਭਰਨੀਆਂ ਹੋਣਗੀਆਂ, ਖੁਸ਼ੀ-ਖੁਸ਼ੀ ਜਾਂ ਫਿਰ ਮੂੰਹ ਵਿੰਗੇ ਟੇਢੇ ਕਰਕੇ, ਵਰਨਾ ਆਪੋਂ ਵਿੱਚ ਹੀ ਟੱਕਰਾਂ ਮਾਰਦੇ ਰਵਾਂਗੇ। ਜਿੱਥੇ ਸੂਝਵਾਨ ਕੌਮੀ ਲੀਡਰ ਅਤੇ ਮੰਚ ਸੰਚਾਲਕਾਂ ਦੀ ਘਾਟ ਮਹਿਸੂਸ ਹੋਈ, ਉੱਥੇ ਦੂਰਿਓਂ ਨੇੜਿਓਂ ਚੱਲ ਕੇ ਪਹੁੰਚੀ ਸੰਗਤ ਵੀ ਵਿਸ਼ੇਸ਼ ਧੰਨਵਾਦ ਦੇ ਯੋਗ ਹੈ, ਜਿਸ ਨੇ ਹਾਕਮਾਂ ਦੀਆਂ ਦਰਿੰਦਗੀ ਦੀਆਂ ਪਰਵਾਹ ਕੀਤੇ ਬਗੈਰ ਅਤੇ ਆਪਣੇ ਗੁਰੂ ਦੇ ਨਾਲ ਧੜਾ ਜੋੜਿਆ। ਸਜਦਾ ਉਹਨਾਂ ਦੇ ਜਜ਼ਬਿਆਂ ਨੂੰ ਜੋ ਮੌਸਮ, ਦੂਰੀ ਅਤੇ ਹਰ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਸਹਿੰਦੇ ਹੋਏ ਵੀ ਪਿੰਡ ਚੱਬਾ ਅੰਮ੍ਰਿਤਸਰ ਪਹੁੰਚੇ। ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, उन्होंने 5 बार किया, 10 बार कहना है, जिंदाबाद 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 जिंदाबाद। मैं घट ना रह जाए, वधदा कोई नहीं। जी जी। ਵੀਰ ਸੁਖਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਦੀ ਕਾਫੀ ਲੰਬੀ ਈਮੇਲ ਹੈ, ਕ੍ਰਿਟਿਸਿਜ਼ਮ ਨਾਲ ਸ਼ੁਰੂ ਹੁੰਦੀ ਹੈ ਔਰ ਹੋਪ ਦੇ ਨਾਲ, ਆਸ ਦੇ ਨਾਲ ਉਹਨਾਂ ਨੇ ਆਪਣੀ ਲਿਖਤ ਕਲੋਜ਼ ਕੀਤੀ ਹੈ ਜੀ। ਜਿਹੜੇ ਨੁਕਤੇ ਉਹਨਾਂ ਨੇ ਉਠਾਏ ਉਹ ਵੈਸੇ ਕੱਲ ਦਾ ਪ੍ਰੋਗਰਾਮ ਜਿਹੜਾ ਸਾਡਾ ਲੰਬਾ ਵੀ ਸੀ ਥੋੜਾ, ਲੇਕਿਨ ਉਹਦੇ 'ਚ ਅਸੀਂ ਜਿਹੜੇ ਖਾਸ ਤੌਰ 'ਤੇ ਇਹਨਾਂ ਨੇ 3 ਐਕਟਿੰਗ ਜਥੇਦਾਰਾਂ ਦੇ ਹਵਾਲੇ ਨਾਲ ਗੱਲ ਕੀਤੀ, ਅਸੀਂ ਉਹਨਾਂ ਕੰਸਰਨਸ ਨੂੰ ਜਿਹੜਾ ਉਹ ਪਹਿਲਾਂ ਹੀ ਲਿਆ ਸੀ ਔਰ ਉਸ 'ਤੇ ਅਸੀਂ ਆਪਣੀ ਟਿੱਪਣੀ ਵੀ ਕੀਤੀ ਸੀ ਜੀ। ਔਰ ਉਹਨਾਂ ਨੇ ਸ਼ੁਰੂਆਤ ਹੀ ਕੀਤੀ ਕਿ ਵੀ ਸਰਬੱਤ ਖਾਲਸਾ ਦਾ ਠਾਠਾ ਮਾਰਦਾ ਸਮੁੰਦਰ ਔਰ ਹਾਕਮ ਬੇਸ਼ੱਕ ਜ਼ਾਬਰ, ਲੇਕਿਨ ਖਾਲਸੇ ਨੂੰ ਕੋਈ ਰੋਕ ਨਹੀਂ ਸਕਦਾ। ਜਿਹੜੀ ਡਿਫਾਇੰਸ ਹੈ ਔਰ ਜਿਹੜੀ ਵਿਲ ਹੈ ਖਾਲਸੇ ਦੀ, ਉਹ ਜ਼ਾਹਰ ਹੈ ਕਿ 10 ਨਵੰਬਰ ਦੇ ਸਰਬੱਤ ਖਾਲਸੇ 'ਤੇ ਬੜੀ ਵਿਜ਼ੀਬਲ ਸੀ। ਪਰ ਉਹਨਾਂ ਨੂੰ ਇਹ ਲੱਗਾ ਕਿ ਭਾਈ ਇਹ ਇੱਕ ਧਿਰ ਦਾ ਹੀ ਫੈਸਲਾ ਸੀ, ਇੱਕ ਮਿਸਲ ਦਾ ਫੈਸਲਾ ਸੀ ਔਰ ਮੋਸਟ ਲਾਈਕਲੀ ਉਹਨਾਂ ਦਾ ਇਸ਼ਾਰਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਜੀ ਬਾਕੀ ਜਿਹੜੀਆਂ ਨੇ ਧਿਰਾਂ ਵੀ ਇਸ ਸਾਰੇ ਤੋਂ ਸਬਕ ਲੈਣਗੀਆਂ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਮ ਨੂੰ ਪੌੜੀ ਬਣਾ ਕੇ ਵਰਤਿਆ ਗਿਆ ਅਤੇ ਬਾਕੀ ਜਿਹੜੇ ਜਥੇਦਾਰ ਉਹਨਾਂ ਨੇ ਕਿਹਾ ਜੀ ਇਹਨਾਂ 'ਚੋਂ ਕੌਣ ਕਾਬਲ ਹੈ
ਕਿਹੜਾ ਦਿਸ਼ਾ ਨਿਰਦੇਸ਼ ਕੌਮ ਨੂੰ ਜਾਂ ਕੌਮਾਂਤਰੀ ਪੱਧਰ ਤੇ ਜਾਂ ਰਾਸ਼ਟਰੀ ਪੱਧਰ ਤੇ ਕੋਈ ਕੀ ਕਹਿ ਸਕਦਾ ਹੈ। ਜੀ ਫਿਰ ਉਹਨਾਂ ਨੇ ਇਕੱਲੇ ਦਾ ਐਨਾਲਿਸਿਸ ਵੀ ਦਿੱਤਾ ਜਥੇਦਾਰ ਦਾ ਕਿ ਭਾਈ ਕਿਵੇਂ ਇਹ ਕੋਈ ਇੱਕ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ ਜਾਂ ਦੂਸਰਿਆਂ ਨੂੰ ਨਾਲ ਲਾਉਣ ਨੂੰ ਤਿਆਰ ਨਹੀਂ, ਔਰ ਨਿੱਜੀ ਸੋਚ ਜਿਹੜੀ ਹੈ ਉਹ ਕਿਵੇਂ ਕਈ ਵਾਰ ਹਾਵੀ ਹੁੰਦੀ ਹੈ ਕੌਮੀ ਸਾਡੀ ਸੋਚ ਤੇ ਜਾਂ ਗੁਰਮਤ ਦੀ ਸੋਚ ਤੇ। ਫਿਰ ਉਹਨਾਂ ਨੇ ਦਾਦੂਵਾਲ ਹੋਰਾਂ ਬਾਰੇ ਥੋੜੇ ਜਿਹੇ ਹੋਰ ਜ਼ਿਆਦਾ ਪੇਸ਼ਕਦਮੀ ਕੀਤੀ ਜੀ ਔਰ ਉਹਨਾਂ ਦਾ ਸਿਰਸਾ ਸਾਹਿਬ ਦੇ ਨਾਲ ਰੋਲ, ਬਾਦਲਾਂ ਨਾਲ ਯਾਰੀ, ਤੇ ਫਿਰ ਉਹਨਾਂ ਵੱਲੋਂ ਕਿਸੇ ਨੂੰ ਬੋਲੀ ਗਈ ਜਿਹੜੀ ਕੂ ਜ਼ਬਾਨ ਹੈ ਜਿਹਨੂੰ ਅਸੀਂ ਬਦ ਕਲਾਮੀ ਕਹਿੰਦੇ ਹਾਂ, ਉਸ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ। ਫਿਰ ਉਹਨਾਂ ਨੇ ਜਿਹੜਾ ਇਸ ਸਾਰੇ ਨੂੰ, ਇਹ ਤਾਂ ਸ਼ਖਸੀਅਤਾਂ ਨਾਲ ਸੰਬੰਧਿਤ ਹੈ ਸੋ ਮੈਂ ਇਹਦੇ ਵੇਰਵੇ ਵਿੱਚ ਨਹੀਂ ਜਾਵਾਂਗਾ, ਔਰ ਮੈਂ ਸਮਝਦਾ ਕਿ ਇੱਕ ਪਾਰਟ ਜਿਵੇਂ ਮੈਂ ਅਕਸਰ ਇੱਕ ਫਰੇਜ਼ ਯੂਜ਼ ਕਰਦਾ ਕਿ ਐਵਰੀ ਸੇਂਟ ਹੈਜ਼ ਏ ਪਾਸਟ ਐਂਡ ਐਵਰੀ ਸਿਨਰ ਹੈਜ਼ ਏ ਫਿਊਚਰ। ਜੀ ਜਿਹੜਾ ਅੱਜ ਸੰਤ ਹੈ ਉਸ ਦਾ ਇੱਕ ਪਾਸਟ ਹੈ, ਪਿਛੋਕੜ ਹੈ। ਤੇ ਕਈ ਵਾਰ ਕਿਉਂਕਿ ਜੇ ਅਸੀਂ ਇੱਕ ਸਿਸਟਮ ਨੂੰ ਨਕਾਰਿਆ ਜਿਹੜਾ ਕਿ ਅਕਾਲੀਆਂ ਦਾ 90-95 ਸਾਲ ਤੋਂ ਜਥੇਦਾਰੀ ਦੇ ਨਾਂ ਥੱਲੇ ਜਿਵੇਂ ਇਹ ਆਪਣੀ ਸਿਆਸੀ ਗੇਮ ਖੇਡਦੇ ਰਹੇ, ਤੇ ਜੇ ਅਸੀਂ ਹੁਣ ਦੂਸਰੇ ਤੇ ਆਸਥਾ ਕੀਤੀ ਹੈ, ਸਰਬੱਤ ਖਾਲਸਾ ਦਾ ਨਾਮ ਦਿੱਤਾ ਹੈ ਔਰ ਸਰਬੱਤ ਖਾਲਸਾ ਦੀ ਜਿਹੜੀ ਭਰਪੂਰ ਹਾਜ਼ਰੀ ਦਾ ਜ਼ਿਕਰ ਇਹਨਾਂ ਨੇ ਵੀ ਕੀਤਾ ਹੈ, ਦੂਸਰਿਆਂ ਨੇ ਵੀ ਕੀਤਾ ਹੈ, ਤਾਂ ਫਿਰ ਮੇਰਾ ਖਿਆਲ ਹੈ ਵੀ ਜੇ ਸਾਨੂੰ ਕੋਈ ਕਮੀ ਪੇਸ਼ੀ ਵੀ ਨਜ਼ਰ ਆਈ ਜਾਂ ਆਉਂਦੀ ਹੈ ਤੇ ਫਿਰ ਸਾਡਾ ਇਹ ਫਰਜ਼ ਬਣਦਾ ਵੀ ਉਹਨੂੰ ਵੀ ਕਬੂਲ ਕਰੀਏ ਜੀ। ਔਰ ਜਿਵੇਂ ਇਹਨਾਂ ਨੇ ਖੁਦ ਵੀ ਕਿਹਾ ਕਿ ਬਹੁਤ ਸਾਰੀਆਂ ਤਬਦੀਲੀਆਂ ਜਾਂ ਬਹੁਤ ਸਾਰੀ ਆਸ ਅਸੀਂ ਵਿਸਾਖੀ ਦੇ ਜਿਹੜਾ ਸਰਬੱਤ ਖਾਲਸਾ ਉਸ ਤੇ ਕਰਦੇ, ਔਰ ਜਿਹੜੇ ਮਤੇ 13 ਪਾਸ ਹੋਏ ਉਹਨਾਂ ਦੇ ਵਿੱਚ ਵੀ ਇਹੀ ਹੈ ਕਿ ਵਿਧੀ ਵਿਧਾਨ ਅਕਾਲ ਤਖਤ ਸਾਹਿਬ ਜਾਂ ਦੂਸਰੇ ਤਖਤਾਂ ਦੇ ਜਥੇਦਾਰ ਕਿਵੇਂ ਬਣਾਏ ਜਾਣ, ਕਿਵੇਂ ਲਾਏ ਜਾਣ, ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਔਰ ਦੂਸਰੇ ਜਿਹੜੇ ਨੇ ਉਹ ਇੱਕ ਸਿਸਟਮ ਦੀ ਗੱਲ ਹੈ। ਸੋ ਮੈਂ ਸਮਝਦਾ ਵੀ ਜਦੋਂ ਤੁਸੀਂ ਅੰਤਰਮ ਇੱਕ ਸਿਸਟਮ ਇੰਟਰਮ ਬਣਾਉਂਦੇ ਹੋ ਤੇ ਉਹਦੇ ਵਿੱਚ ਬਹੁਤੀਆਂ ਚੋਇਸਿਸ ਵੀ ਨਹੀਂ ਹੁੰਦੀਆਂ, ਔਰ ਇਸ ਸਾਰੇ ਦੇ ਵਿੱਚ ਜ਼ਾਹਰ ਹੈ ਕਿ ਜਿਨ੍ਹਾਂ ਨੇ ਐਫਰਟ ਕੀਤਾ ਜਾਂ ਜਿਨ੍ਹਾਂ ਨੇ ਕਾਲ ਦਿੱਤੀ ਜਾਂ ਜਿਨ੍ਹਾਂ ਦੇ ਸੰਪਰਕ ਜਾਂ ਦਾਇਰਾਕਾਰ ਦੇ ਜਿਹੜੇ ਲੋਕ ਸਨ ਉਹਨਾਂ ਨੇ ਉਹਨਾਂ ਵੱਲ ਹੀ ਜਾਣਾ ਸੀ। ਹਾਲਾਂਕਿ ਇਹ ਨਹੀਂ ਹੈ ਕਿ ਬੈਟਰ ਚੋਇਸ ਨਹੀਂ ਸੀ ਹੋ ਸਕਦੀ, ਉਹ ਹਮੇਸ਼ਾ ਹੀ ਜੇ ਤੁਸੀਂ ਬੈਸਟ ਵੀ ਲਿਆਓ ਤਾਂ ਹੋ ਸਕਦਾ ਬੈਸਟ ਤੇ ਵੀ ਅਸੀਂ ਕਹੀਏ ਕਿ ਜੀ ਇਸ ਤੋਂ ਵੀ ਬੈਸਟ ਹੋ ਸਕਦਾ ਜੀ। ਪਰ ਮੈਂ ਸਮਝਦਾ ਜਿਵੇਂ ਮੈਂ ਕੱਲ ਵੀ ਕਿਹਾ ਸੀ ਕੁਝ ਚੀਜ਼ਾਂ ਦੇ ਵਿੱਚ ਸਿੰਬਾਲਿਜ਼ਮ ਇੰਪੋਰਟੈਂਟ ਹੈ। ਔਰ ਭਾਈ ਜਗਤਾਰ ਸਿੰਘ ਹਵਾਰਾ ਠੀਕ ਹੈ ਉਹਨਾਂ ਨੇ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਾ, ਠੀਕ ਹੈ ਜੇ ਬਾਹਰ ਆ ਵੀ ਜਾਣ ਉਹ ਵੀ ਕੋਈ ਦੁਨੀਆ ਦੇ ਲੀਡਰਾਂ ਨਾਲ ਆਰਟੀਕੂਲੇਟ ਨਹੀਂ ਕਰ ਸਕਦੇ ਗੱਲਬਾਤ ਨੂੰ, ਪਰ ਇਹਦੇ ਬਾਵਜੂਦ ਭਾਈ ਜਗਤਾਰ ਸਿੰਘ ਹਵਾਰਾ ਸਾਡੇ 30-31 ਸਾਲ ਦਾ ਜਿਹੜਾ ਹਥਿਆਰਬੰਦ ਸੰਘਰਸ਼ ਹੈ ਉਹਦੇ ਨਾਇਕ ਨੇ ਜੀ। ਔਰ ਉਹਨਾਂ ਨੂੰ ਬਣਾਉਣਾ ਇਹ ਇੱਕ ਰੈਕਗਨੀਸ਼ਨ ਹੈ। ਔਰ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਜੇ ਸ਼ਹੀਦ ਬੇਅੰਤ ਸਿੰਘ ਦੀ ਸਿੰਘਣੀ ਬਿਮਲ ਕੌਰ ਖਾਲਸਾ ਨੂੰ ਮੈਂਬਰ ਪਾਰਲੀਮੈਂਟ 99 ਦੀਆਂ ਚੋਣਾਂ 'ਚ ਸਿੱਖਾਂ ਨੇ ਬਣਾਇਆ ਰੋਪੜ ਤੋਂ, ਭਾਈ ਬੇਅੰਤ ਸਿੰਘ ਦੇ ਪਿਤਾ ਸੁੱਚਾ ਸਿੰਘ ਨੂੰ ਜਿਹਨਾਂ ਤੋਂ ਵਿਚਾਰਿਆਂ ਤੋਂ ਖਲੋਤਾ ਵੀ ਨਹੀਂ ਸੀ ਜਾਂਦਾ, ਬਾਹਰ ਵੀ ਆਏ ਸੀ ਉਹ ਜੀ, ਉਹਨਾਂ ਨੂੰ ਜਿਹੜਾ ਬਠਿੰਡਾ ਰਿਜ਼ਰਵ ਸੀਟ ਤੋਂ ਜਿੱਤੇ। ਹੁਣ ਨਾ ਤਾਂ ਬਿਮਲ ਕੌਰ ਖਾਲਸਾ ਉਹ ਵੀ ਵਿਚਾਰੀ ਨਰਸ ਸੀ, ਆਪਣਾ ਬੱਚੇ ਪਾਲਦੀ ਸੀ, ਤੇ ਬਾਪੂ ਸੁੱਚਾ ਸਿੰਘ ਜਿਹੜਾ ਉਹ ਸਧਾਰਨ ਜਿਵੇਂ ਹੁੰਦੇ ਨੇ, ਤੇ ਉਹਨਾਂ ਨੇ ਹੁਣ ਪਾਰਲੀਮੈਂਟ 'ਚ ਜਾ ਕੇ ਕੋਈ ਆਰਟੀਕੂਲੇਟ ਤਾਂ ਨਹੀਂ ਸੀ ਕਰਨਾ, ਕੋਈ ਉਹਨਾਂ ਨੇ ਵਰਲਡ ਪੋਲਿਟਿਕਸ ਨਹੀਂ ਸੀ ਡਿਸਕਸ ਕਰਨੀ ਜੀ ਜੀ। ਲੇਕਿਨ ਇੱਕ ਗੱਲ ਸੀ ਕਿ ਜੇ ਕਾਤਲ ਹਜ਼ਾਰਾਂ ਸਿੱਖਾਂ ਦਾ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਸੀ ਤੇ ਰੋਜ਼ਾਨਾ ਜਿਸ ਕੁਰਸੀ ਤੇ ਬਹਿੰਦਾ ਸੀ ਉਹਨੂੰ ਸਾਹਮਣੇ ਬੈਠਾ ਬਾਪੂ ਸੁੱਚਾ ਸਿੰਘ ਮਲੋਆ ਵੀ ਤੇ ਬਿਮਲ ਕੌਰ ਖਾਲਸਾ ਵੀ ਨਜ਼ਰ ਆਉਂਦੀ ਸੀ ਕਿ ਇਹਦੇ ਘਰ ਵਾਲੇ ਨੇ ਤੇ ਇਹਦੇ ਮੁੰਡੇ ਨੇ ਮੇਰੀ ਮਾਂ ਨੂੰ ਮਾਰਿਆ। ਹੁਣ ਇਹ ਜਿਹੜਾ ਸਿੰਬੋਲਿਜ਼ਮ ਹੁੰਦਾ ਹੈ ਇਹ ਬੜਾ ਇੰਪੋਰਟੈਂਟ ਹੁੰਦਾ ਹੈ, ਔਰ ਮੈਂ ਸਮਝਦਾ ਵੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਈਵਨ ਜਥੇਦਾਰ ਦੇ ਨਾਤੇ ਮਾਨਤਾ ਦੇਣੀ, ਔਰ ਜਿਹੜਾ ਸਪੌਂਟੇਨੀਅਸ ਰਿਐਕਸ਼ਨ ਦੀ ਮੈਂ ਗੱਲ ਕੀਤੀ ਜਿਵੇਂ ਸੰਗਤ ਨੇ ਜਕਾਰਿਆਂ ਦੇ ਨਾਲ ਉਸ ਦਾ ਸਵਾਗਤ ਕੀਤਾ, ਇਹ ਆਪਣੇ ਆਪ ਦੇ ਵਿੱਚ ਹੀ ਹੈ। ਹਾਲਾਂਕਿ ਠੀਕ ਹੈ ਅਸੀਂ ਸਾਡੀ ਵੀ ਇਹ ਚਾਹਨਾ ਹੈ ਕਿ ਜਦੋਂ ਤੱਕ ਸਿਸਟਮ ਇਨ ਪਲੇਸ ਹੋਏ, ਹੁਣ ਪਤਾ ਨਹੀਂ 2016 ਤੱਕ ਪਹੁੰਚਦੇ ਆ ਜੋ ਹਾਲ ਉਹਨਾਂ ਨੇ ਕੀਤਾ ਹੈ ਕਿ 18 ਲੀਡਰ ਗ੍ਰਿਫਤਾਰ ਔਰ ਕੋਈ ਕਿਸੇ ਦਾ ਦੋਸ਼ 107-51 ਔਰ 107-51 ਇਸ ਕਿਸਮ ਦੀ ਧਾਰਾ ਹੈ ਜਿਹਦੇ ਥੱਲੇ ਭਾਵੇਂ ਅਗਲੇ ਦਿਨ ਜ਼ਮਾਨਤ ਹੋ ਜਾਏ ਨਾ ਹੋਏ, ਭਾਵੇਂ ਤੁਸੀਂ 2 ਸਾਲ ਨਾਲ ਬਾਹਰ ਆਣ ਦਿਓ ਜੀ, ਕਹੋ ਜੀ ਅਮਨ ਨੂੰ ਖਤਰਾ ਹੈ, ਜੇ ਤੁਸੀਂ ਕਰ ਵੀ ਦਿੰਦੇ ਹੋ ਬਾਹਰ ਜ਼ਮਾਨਤ 6 ਮਹੀਨੇ ਬਾਅਦ ਕਰ ਵੀ ਦਿੰਦੇ ਹੋ ਕਿ ਜੀ ਕੋਈ ਲਾਅ ਹੈ ਇੰਨੀ ਦੇਰ ਤੱਕ ਤੁਹਾਨੂੰ ਕਰਨਾ ਪੈਂਦਾ, ਤੇ ਫਿਰ ਫੜ ਲੈਣਗੇ ਅਗਲੇ ਦਿਨ ਆ ਕੇ ਕਿ ਜੀ ਇਹ ਤਾਂ ਅਮਨ ਭਾਂਗਿਆਂ ਨੂੰ ਬਹੁਤ ਲੋਕ ਮਿਲਣ ਆਉਂਦੇ ਨੇ, ਜਿਹੜੇ ਮਿਲਣ ਆਉਂਦੇ ਨੇ ਉਹਨਾਂ ਨੂੰ ਤਾਂ ਉਕਸਾਉਂਦੇ ਨੇ, ਹਿੰਸਾ ਹੋ ਜਾਏਗੀ।
ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹਨਾਂ ਨੂੰ ਜਦੋਂ ਜਿਹੜਾ ਅਸੀਂ ਥੋੜਾ ਜਿਹਾ ਆਪਣੇ ਕ੍ਰਿਟਿਸਿਜ਼ਮ ਨੂੰ ਘਟਾਈਏ ਇਸ ਪੱਖ ਤੋਂ। ਬਾਕੀ ਉਹਨਾਂ ਨੇ ਕਿਹਾ ਜੀ ਕੀ ਨਾਰਥ ਅਮਰੀਕਾ, UK ਜਾਂ ਆਸਟ੍ਰੇਲੀਆ ਦੇ ਸਿੱਖਾਂ ਨੇ ਜਿਹੜੇ ਸੁਝਾਅ ਭੇਜੇ ਸੀ ਉਹਨਾਂ ਦਾ ਕੀ ਬਣਿਆ। ਸੋ ਮੈਂ ਸਮਝਦਾ ਵੀ ਜੇ ਵੀਰ ਸੁਖਜਿੰਦਰ ਸਿੰਘ ਜੀ ਨੇ ਜੋ ਪ੍ਰੋਗਰਾਮ ਸੁਣਦੇ ਨੇ ਰੈਗੂਲਰਲੀ, ਮਤਿਆਂ ਦੇ ਇੰਟਰਪ੍ਰੀਟੇਸ਼ਨ ਸੁਣੀ ਹੋਏ, ਤੇ ਮੈਂ ਸਮਝਦਾ ਵੀ ਇਹ ਦਾ ਬੈਸਟ ਸੀ ਜਿਹੜਾ ਉਹਦੇ ਚੋਂ ਕੱਢਿਆ ਜਾ ਸਕਦਾ ਸੀ। ਔਰ ਮੈਂ ਇਹਨਾਂ ਦੀ ਜਾਣਕਾਰੀ ਲਈ ਭਾਈ ਸੁਖਜਿੰਦਰ ਸਿੰਘ ਦੀ ਦੱਸਦੇ ਹਾਂ ਕਿ ਈਵਨ ਜਿਹੜੇ 150 ਦੇ ਕਰੀਬ ਗੁਰਸਿੱਖ ਗੁਰਦੁਆਰਾ ਕਮੇਟੀਆਂ ਔਰ ਜਥੇਬੰਦੀਆਂ ਦਾ ਇਕੱਠ ਯੂਬਾ ਸਿਟੀ 'ਚ ਹੋਇਆ 31 ਅਕਤੂਬਰ ਨੂੰ, ਈਵਨ ਉਹਨਾਂ ਨੇ ਵੀ ਖਾਲਿਸਤਾਨ ਦਾ ਮਤਾ ਨਹੀਂ ਸੀ ਪਾਸ ਕੀਤਾ ਕਿ ਜੀ ਜਿਹੜੇ ਉਹਨਾਂ ਨੇ ਨੁਮਾਇੰਦੇ ਭੇਜਣੇ ਸੀ ਕਿ ਜੀ ਉਹਨਾਂ ਨੂੰ ਕਹੋ ਉਹਨਾਂ ਨੇ ਅਕਾਲ ਤਖਤ ਦੀ ਸਰਵਉੱਚਤਾ ਜਾਂ ਉਹਦੀ ਪ੍ਰੀਐਂਬਲ ਦੇ ਵਿੱਚ ਜ਼ਰੂਰ ਸੀ ਕਿ ਵੀ ਆਰ ਐਜ਼ ਅ ਫ੍ਰੀ ਪੀਪਲ ਐਂਡ ਆਲ, ਤੇ ਉਹ ਜਿਹੜਾ ਹੈ ਉਹ ਤੁਹਾਨੂੰ ਇਹਨਾਂ ਮਤਿਆਂ ਦੇ ਵਿੱਚ ਵੀ ਨਜ਼ਰ ਆਉਂਦਾ ਹੈ। ਹਾਂ, ਸਿਰਫ ਇੱਕ ਇੰਗਲੈਂਡ ਵਾਲਾ ਜਿਹੜਾ ਉਹਨਾਂ ਨੇ ਇਕੱਠ ਕੀਤਾ ਉਹਦੇ 'ਚ ਉਹਨਾਂ ਨੇ ਐਕਸਕਲੂਸਿਵਲੀ 29 ਅਪ੍ਰੈਲ 1986 ਦਾ ਖਾਲਿਸਤਾਨ ਦਾ ਐਲਾਨਨਾਮਾ, ਆਜ਼ਾਦ ਦੇਸ਼ ਦੂਸਰੀ ਗੱਲ ਕੀਤੀ ਸੀ। ਆਸਟ੍ਰੇਲੀਆ ਦਾ ਮੈਨੂੰ ਪਤਾ ਨਹੀਂ ਹੈ, ਪਰ ਉਹਨਾਂ ਦੇ ਮਤਿਆਂ 'ਚ ਵੀ ਮੈਨੂੰ ਨਹੀਂ ਲੱਗਦਾ ਕਿ ਵੀ ਇੰਡੀਪੈਂਡੈਂਟ ਖਾਲਿਸਤਾਨ ਦੀ ਗੱਲ ਹੋਏ, ਮੈਂ ਗਲਤ ਵੀ ਹੋ ਸਕਦਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ 13 ਮਤੇ ਜਿਹੜੇ ਨੇ ਜਿੰਨਾ ਵੀ ਕਲੋਜ਼ ਆ ਸਕਦੇ ਸੀ, ਜਦੋਂ ਤੁਸੀਂ ਬਾਕੀਆਂ ਨੂੰ, ਹੁਣ ਹਾਲਤ ਇਹ ਹੈ ਵੀ ਜੇ ਖਾਲਿਸਤਾਨ ਨਹੀਂ ਕਿਹਾ ਜਾਂ ਮਤਾ ਵੀ ਸਿੱਧੇ ਤੌਰ ਤੇ ਨਹੀਂ ਆਇਆ ਜਾਂ ਸਟੇਜ ਤੋਂ ਵੀ ਨਾਅਰੇ ਨਹੀਂ ਲਾਏ ਗਏ, ਫਿਰ ਤਾਂ ਉਹਨਾਂ ਨੇ ਫਿਰ ਵੀ 157 ਲਾ ਦਿੱਤੀ ਹੈ। ਤੇ ਲਾਣ ਵੇਲੇ ਤਾਂ ਹੋ ਸਕਦਾ ਹੈ ਵੀ ਮੌਕੇ ਦੇ ਉੱਤੇ ਵੀ ਕੋਈ ਗੜਬੜ ਕਰਨ ਦਾ ਜਾਂ ਦੂਜਾ ਉਹਨਾਂ ਦਾ ਹੁੰਦਾ। ਸੋ ਅਸੀਂ ਸਮਝਦੇ ਹਾਂ ਵੀ ਜਿਹੜੇ ਉੱਥੇ ਕੰਮ ਕਰਦੇ ਨੇ ਸਾਨੂੰ ਕਈ ਵਾਰੀ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਹਾਲਾਂ ਮੇਰੀ ਚਾਹਨਾ ਤਾਂ ਇਹੀ ਹੈ ਕਿ ਵੀ ਇਹ ਬਾਕੀ ਕਿਸੇ ਦੀ ਲੋੜ ਹੀ ਨਹੀਂ ਰਹਿ ਜਾਂਦੀ, ਜੇ ਤੁਸੀਂ ਖਾਲਿਸਤਾਨ ਕਹਿ ਦਿੰਦੇ ਹੋ ਬਾਕੀ ਮੰਗਾਂ ਉਹਦੇ ਵਿੱਚ ਹੀ ਆ ਜਾਂਦੀਆਂ ਨੇ। ਪਰ ਕਈ ਵਾਰ ਇਹ ਜਿਹੜੇ ਉੱਥੇ ਕੰਮ ਕਰਨ ਵਾਲੇ ਨੇ ਉਹਨਾਂ ਦੀ ਇਹ ਮਜਬੂਰੀ ਵੀ ਹੁੰਦੀ ਹੈ, ਉਹ ਕੰਮ ਵੀ ਕਰਨਾ ਚਾਹੁੰਦੇ ਨੇ, ਲੇਕਿਨ ਥੋੜਾ ਬਚ ਬਚਾ ਕੇ ਵੀ। ਫਿਰ ਉਹਨਾਂ ਨੇ ਜਿਹੜਾ ਸਾਧ ਲਾਣੇ ਦੀ ਗੱਲ ਕੀਤੀ ਹੈ ਕਿ ਭਾਈ ਉਹੀ ਨਜ਼ਰ ਆਏ। ਦੇਖੋ ਹੁਣ ਗੱਲ ਜਿਹੜੇ ਹੈ ਹੀ ਨੇ ਚਾਰ ਚਫੇਰੇ, ਤੁਸੀਂ ਰਾਹਦਰ ਇੱਕ ਮੇਰਾ ਖਿਆਲ ਹੈ ਵੀ ਸਕਸੈਸ ਦੀ ਗੱਲ ਕਹੀ ਜਾ ਸਕਦੀ ਹੈ ਵੀ ਇੱਕ ਪਾਸੇ ਜਿਨ੍ਹਾਂ ਨੂੰ ਹਕੂਮਤ ਨੇ ਵੀ ਅਲਗਾਵਵਾਦੀ ਦਾ ਟਾਈਟਲ ਦਿੱਤਾ ਹੈ, ਬਾਦਲ ਜਿਹੜਾ ਕੋਈ ਹੋਰ ਖਾਤੇ 'ਚ ਪਾ ਰਿਹਾ ਸੀ, ਈਵਨ ਉਹ ਸੰਤ ਜਾਂ ਦੂਸਰੇ ਜਿਹੜੇ ਅੱਡ-ਅੱਡ ਸੰਪਰਦਾਵਾਂ ਦੇ ਸੀ, ਕਈਆਂ ਦੇ ਸਿੱਧੇ ਆਏ, ਕਈਆਂ ਨੇ ਆਪਣੇ ਨੰਬਰ 2 ਨੁਮਾਇੰਦੇ ਭੇਜ ਦਿੱਤੇ। ਸੋ ਉਹਨਾਂ ਦਾ ਇਹਨਾਂ ਨੂੰ ਜਥੇਦਾਰ ਜਿਹੜੇ ਥਾਪੇ ਗਏ, ਦਸਤਾਰਾਂ ਜਾਂ ਸਿਰੋਂ ਪਾਉ ਦੇਣੇ, ਇਹ ਵੀ ਬਹੁਤ ਵੱਡੀ ਗੱਲ ਹੈ। ਸੋ ਕਿਉਂਕਿ ਜਿਹੜਾ ਚੀਜ਼ ਹੈ ਐਗਜ਼ਿਸਟ ਕਰਦਾ ਹੈ ਉਹ ਰਹਿਣਾ ਹੀ ਹੈ, ਤੁਸੀਂ ਇਹ ਨਹੀਂ ਕਰ ਸਕਦੇ। ਹਾਂ, ਜੇ ਉਹਨਾਂ ਨੂੰ ਵੀ ਲੱਗਦਾ ਵੀ ਹਵਾ ਬਦਲ ਰਹੀ ਹੈ ਤੇ ਉਹ ਵੀ ਕਹਿ ਰਹੇ ਨੇ ਜੀ ਖਾਲਿਸਤਾਨ ਤਾਂ ਬਣ ਗਿਆ ਜੀ, ਭਾਵੇਂ ਉਹਨਾਂ ਦਾ ਕੀ ਮੰਤਵ ਸੀ, ਕੱਲ ਨੂੰ ਉਹ ਕੀ ਇੰਟਰਪ੍ਰੀਟੇਸ਼ਨ ਦੇਣਗੇ ਇੱਕ ਵੱਖਰੀ ਗੱਲ ਹੈ। ਪਰ ਮੈਂ ਸਮਝਦਾ ਵੀ ਇਹਨੂੰ ਕਮਜ਼ੋਰੀ ਨਾ ਸਮਝਿਆ ਜਾਏ। ਹਾਂ, ਜੇ ਉਹਨਾਂ ਦਾ ਕੋਈ ਏਜੰਡਾ, ਇਹ ਠੀਕ ਹੈ, ਮਰਿਆਦਾ ਦਾ ਮੁੱਦਾ ਹੋਏ ਜਾਂ ਭਾਵੇਂ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਇਹਨਾਂ ਨੇ ਨੁਕਸਾਨ ਕੀਤਾ, ਪਰ ਉਹਨਾਂ ਦਾ ਜਿਹੜਾ ਵੱਡਾ ਗਰੁੱਪ ਹੈ ਜਿਸ ਨੂੰ ਸੁਖਬੀਰ ਬਾਦਲ ਜਾ ਕੇ ਚੇਚਾ ਮਿਲਿਆ, ਉਹਨਾਂ ਨੇ ਜਿਸ ਤਰੀਕੇ ਦੀ ਲਾਈਨ ਲਈ ਸੀ ਦੇ ਬਾਵਜੂਦ ਇਹਨਾਂ ਦਾ ਇੱਥੇ ਆ ਜਾਣਾ, ਇਹ ਸਰਬੱਤ ਖਾਲਸਾ ਨੂੰ ਇੱਕ ਸਕਸੈਸ ਦਿੰਦੇ। ਔਰ ਇੱਕ ਪਾਰਟ ਜਿਹੜਾ ਮੈਂ ਸਮਝਦਾ ਵੀ ਬੜਾ ਇੰਪੋਰਟੈਂਟ ਹੈ, ਅਸੀਂ ਕੱਲ ਵੀ ਗੱਲ ਕੀਤੀ ਸੀ, ਔਰ ਅਵਤਾਰ ਸਿੰਘ ਕਰੀਮਪੁਰੀ ਦਾ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਦਾ ਆਣਾ, ਔਰ ਇਹਨਾਂ ਨੇ ਵੀ ਇਹ ਕਿਹਾ ਕਿ ਭਾਈ ਇਹ ਰੰਗਰੇਟੇ ਗੁਰੂ ਕੇ ਬੇਟੇ, ਇਹ ਸਿੱਖ ਜਿਹੜਾ ਇਹਨਾਂ ਦੇ ਲਈ ਬੜਾ ਆਨਰੇਬਲ ਸ਼ਬਦ ਹੈ। ਹਾਲਾਂਕਿ ਅਸੀਂ ਵੀ ਬਹੁਤ ਵਾਰ ਦਲਿਤ ਦਾ ਮਤਲਬ ਵੀ ਓਪਰੈਸਡ ਹੁੰਦਾ ਹੈ, ਹਾਲਾਂ ਮੈਂ ਕਦੇ ਹਰੀਜਨ ਸ਼ਬਦ ਇਸਤੇਮਾਲ ਨਹੀਂ ਕੀਤਾ ਜਿਹੜਾ ਗਾਂਧੀ ਕਰਦਾ, ਪਰ ਇਹ ਵੀ ਚਾਹੁੰਦੇ ਨੇ ਵੀ ਦਲਿਤ ਸ਼ਬਦ ਇਸਤੇਮਾਲ ਹੋਏ ਜਿਹੜਾ ਓਪਰੈਸਡ ਹੈ, ਦਲਿਆ ਹੋਇਆ, ਜਿਹਨੂੰ ਸੁਪਰੈਸ ਕੀਤਾ ਹੋਇਆ। ਪਰ ਰੰਗਰੇਟੇ ਗੁਰੂ ਕੇ ਬੇਟੇ ਇਹ ਗੁਰਮਤ ਨਾਮ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਆਲਰੇਡੀ ਉਹਨਾਂ ਦੇ ਟਕਸਾਲਾਂ ਔਰ ਦੂਜਿਆਂ ਦੀ ਕਰੋਪੀ ਦਾ ਸ਼ਿਕਾਰ ਹੁੰਦੇ ਨੇ, ਔਰ ਜੇ ਅਸੀਂ ਬੇਗਮਪੁਰਾ ਸਿਰਜਣਾ, ਖਾਲਿਸਤਾਨ ਵੱਲ ਪੇਸ਼ਕਦਮੀ ਕਰਨੀ ਹੈ ਤੇ ਇਹਨਾਂ ਨੂੰ ਆਪਣੇ ਗਲ ਨਾਲ ਲਾਉਣ ਦੀ ਲੋੜ ਹੈ। ਇਸ ਸਪਿਰਿਟ ਦੇ ਨਾਲ ਅਸੀਂ ਪੂਰੀ ਤਰ੍ਹਾਂ ਸਹਿਮਤ ਹਾਂ। ਉਹਨਾਂ ਨੇ ਸੋਸ਼ਲ ਮੀਡੀਆ ਦੇ ਰੋਲ ਦੀ ਗੱਲ ਕੀਤੀ ਕਿ ਉਹਨਾਂ ਨੇ ਕਿਵੇਂ ਜਾਣਕਾਰੀ ਵੀ ਦਿੱਤੀ, ਹਕੂਮਤਾਂ ਨੂੰ ਡੰਡੀਓ ਡੰਡੀ ਪਾਇਆ, ਔਰ ਉਹਨਾਂ ਵੀਰਾਂ ਦੀਆਂ ਦਲੀਲਾਂ ਪੋਸਟਾਂ ਜਿਹੜੀਆਂ ਨੇ ਉਹਨਾਂ ਨੇ ਇੱਕ ਜਿਹੜੀ ਹੈ ਫਰੈਸ਼ ਏਅਰ ਵੀ ਦਿੱਤੀ ਔਰ ਜਾਣਕਾਰੀ ਵੀ ਦਿੱਤੀ। ਉਹਦੇ 'ਚ ਉਹਨਾਂ ਨੇ ਕੁਛ ਨਾਂ ਚਿੱਲੀ ਤੋਂ, ਨਿਊਯਾਰਕ ਤੋਂ, ਸਰੀ ਕੈਨੇਡਾ ਤੋਂ ਔਰ ਦੂਸਰੀਆਂ ਥਾਵਾਂ ਤੋਂ ਲਏ ਨੇ। ਔਰ ਉਹਨਾਂ ਨੇ ਕਿਹਾ ਵੀ ਹੋਰ ਵੀਰ ਵੀ ਜਿਹੜੇ IT ਦੀ ਯੋਗਤਾ ਰੱਖਦੇ ਨੇ ਇਹਨਾਂ ਦੇ ਨਾਲ ਜੁੜਨ, ਤਾਂ ਕਿ ਜਿਹੜਾ 2016 ਤੱਕ ਪਹੁੰਚਦੇ ਆ ਜਿਹੜਾ ਸਰਬੱਤ ਖਾਲਸਾ ਹੈ ਉਸ ਦੇ ਲਈ ਹੁਣ ਤੋਂ ਹੀ ਕਮਰ ਕੱਸੇ ਕਰ ਲਈਏ, ਔਰ ਇਹ ਜਿਹੜੀਆਂ ਦਰਾਰਾਂ ਨੇ ਇਹਨਾਂ ਨੂੰ ਭਰੀਏ, ਇੱਧਰ ਉੱਧਰ ਟੱਕਰਾਂ ਨਾ ਮਾਰੀਏ,
ਔਰ ਫਿਰ ਉਹਨਾਂ ਨੇ ਮੰਚ ਸੰਚਾਲਕਾਂ ਦੀ ਵੀ ਗੱਲ ਕੀਤੀ ਕਿ ਘਾਟ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਟੇਜ ਬੜੀ ਪੂਰਲੀ ਹੈਂਡਲਡ ਸੀ, ਮੈਂ ਗੱਲ ਵੀ ਕਿਹਾ ਸੀ। ਔਰ ਉਹਨਾਂ ਨੇ ਕਿਹਾ ਵੀ ਹਾਕਮਾਂ ਦੀ ਦਰਿੰਦਗੀ ਦੇ ਬਾਵਜੂਦ ਉਹਨਾਂ ਜਜ਼ਬਿਆਂ ਨੂੰ ਸਿਜਦਾ ਕਰਨਾ ਬਣਦਾ ਹੈ ਜਿਹੜੇ ਕਿ ਉੱਥੇ ਪਹੁੰਚੇ ਔਰ 5 ਬੁਲੰਦ ਨਾਰੇ ਖਾਲਿਸਤਾਨ ਜ਼ਿੰਦਾਬਾਦ ਇਹਨਾਂ ਨੇ ਕਹੇ ਨੇ। ਸੋ ਵੀਰ ਸੁਖਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਇਸ ਈਮੇਲ ਨੂੰ ਕੱਲ੍ਹ ਹੀ ਲੈਣਾ ਸੀ, ਜਦੋਂ ਮੈਂ ਬਿਗਨਿੰਗ 'ਚ ਕਿਹਾ ਸੀ ਕਿ ਵੀ ਅਸੀਂ ਕ੍ਰਿਟਿਸਿਜ਼ਮ ਵਾਲੀਆਂ ਪਿਕ ਕੀਤੀਆਂ ਜੀ, ਪਰ ਕੱਲ ਸਾਡੀ ਕਮੈਂਟਰੀ ਇੰਨੀ ਕੁ ਲੰਬੀ ਸੀ ਕਿ ਵੀ ਕਿਸੇ ਲਈ ਕੋਈ ਥਾਂ ਹੀ ਨਹੀਂ ਸੀ ਬਚੀ। ਸੋ ਅੱਜ ਅਸੀਂ ਉਹਨਾਂ ਨੂੰ ਉਹਨਾਂ ਦਾ ਬਣਦਾ ਜਿਹੜਾ ਸਪੇਸ ਦਿੱਤਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਨਾਲ ਬ੍ਰੇਕ ਵੀਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ।